सत श्री अकाल जी आया ਨੂੰ देसी रंग शो ਦੇ ਵਿੱਚ ਬਹੁਤ ਨਿੱਘਾ ਸਵਾਗਤ। ਮੰਗਲਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ। ਤੇ ਮੰਗਲਵਾਰ ਨੂੰ ਗੱਲਬਾਤ ਕਰਦੇ ਹੁੰਦੇ ਆ ਪ੍ਰਿੰਸੀਪਲ ਸਰਵਣ ਸਿੰਘ ਹੁਣਾਂ ਨਾਲ, ਬਾਪੂ ਜੀ ਹੁਣਾਂ ਨਾਲ। ਤੇ ਜਦੋਂ ਵੀ ਗੱਲਬਾਤ ਕਰਦੇ ਨੇ ਕਿਸੇ ਨਾ ਕਿਸੇ ਉਸ ਸ਼ਖਸੀਅਤ ਬਾਰੇ, ਉਸ ਮਹਾਨ ਹਸਤੀ ਬਾਰੇ ਗੱਲਾਂ ਬਾਤਾਂ ਕਰਦੇ ਹੁੰਦੇ ਜਿਨ੍ਹਾਂ ਨੇ ਕੁਛ ਵੱਖਰਾ ਜਿਹਾ ਕੀਤਾ ਹੁੰਦਾ ਹੈ। ਤੇ ਅੱਜ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਹੈ ਜੀ, ਦਲਜੀਤ ਸਿੰਘ ਗਰੇਵਾਲ ਲੱਲ ਤੋਂ। ਸੋ ਸੂਬੇਦਾਰ ਬਾਪੂ ਜੀ ਹੁਣਾਂ ਨੇ ਭੇਜਿਆ ਸੀ ਮੈਨੂੰ ਨਾਮ ਲਿਖ ਕੇ, ਪਰ ਕਹਿੰਦੇ ਬਾਅਦ 'ਚ ਕੈਪਟਨ। ਸੋ ਕਿਸ ਤਰ੍ਹਾਂ ਕੈਪਟਨ, ਕਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਸੀਗੀਆਂ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪ੍ਰਿੰਸੀਪਲ ਸਰਵਣ ਸਿੰਘ ਹੁਣਾਂ ਦੇ ਨਾਲ। ਤੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਬਾਪੂ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸ਼ੁਭ ਸ਼ਾਮ। ਜੀ ਆਇਆਂ ਨੂੰ ਬਾਪੂ ਜੀ। ਸੋ ਬੜੀ ਚੰਗੀ ਗੱਲ ਆ, ਤੁਸੀਂ ਹਮੇਸ਼ਾ ਬਾਪੂ ਜੀ ਜਿਸ ਤਰ੍ਹਾਂ ਲਿਖਦੇ ਰਹਿੰਦੇ ਹੋ। ਤੇ ਹੁਣ ਜਿਹੜੀ ਆਪਾਂ ਇਹ ਲੜੀ ਸ਼ੁਰੂ ਕੀਤੀ ਆ ਕਿ ਜਿਹੜੀਆਂ ਵੱਖਰੀਆਂ ਜਿਨ੍ਹਾਂ ਨੇ ਕੁਝ ਵੱਖਰਾ ਕੀਤਾ, ਆਪਾਂ ਉਹਨਾਂ ਦੀ ਗੱਲਬਾਤ ਕਰਦੇ ਹਾਂ। ਤੇ ਮੈਨੂੰ ਬੜਾ ਚੰਗਾ ਲੱਗਾ ਜੋ ਪੰਜਾਬ ਦੀ ਟੀਮ ਨੇ ਉਲੀਕਿਆ ਹੋਇਆ ਸੀ ਸ਼ੋਅ ਨਛੱਤਰ ਗਿੱਲ ਹੁਣਾਂ ਦਾ। ਸੋ ਉੱਥੇ ਤੁਹਾਡੇ ਮਿੱਤਰ ਜਿਹੜੇ ਆਏ ਹੋਏ ਸੀਗੇ, ਉੱਥੇ ਗੱਲਾਂ ਬਾਤਾਂ ਕੀਤੀਆਂ। ਠੀਕ ਹੈ, ਚੰਗਾ ਬਹੁਤ ਲੱਗਦਾ ਜਦੋਂ ਇਕੱਠੇ ਹੁੰਦੇ ਆ। ਬੜਾ ਡਿਸਿਪਲਨ 'ਚ ਰਹਿ ਕੇ ਪ੍ਰੋਗਰਾਮ ਨਿੱਕੇ, ਉਹਦੇ ਮੁਬਾਰਕਾਂ। ਤੇ ਤੁਹਾਡੇ ਜਿਹੜੇ ਸਾਥੀ ਆਏ ਸੀਗੇ ਉਹਨਾਂ ਨੂੰ ਵੀ ਆਪਾਂ ਕਹਿੰਦੇ ਬੜਾ ਚੰਗਾ ਲੱਗਦਾ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਦੀਆਂ ਜੀ। ਤੇ ਉਹ ਸ਼ੋਅ ਬਾਰੇ ਥੋੜ੍ਹੀ ਗੱਲਬਾਤ। ਤੇ ਅੱਜ ਫਿਰ ਆਪਾਂ ਜਿਹੜੀ ਇਹ ਲੜੀ ਸ਼ੁਰੂ ਕੀਤੀ ਹੋਈ ਆ, ਜਦੋਂ ਉਹਨਾਂ ਨੇ ਕਿਹਾ ਵੀ ਆ ਇੱਕ ਨਵਾਂ ਆਪਾਂ ਜਿਹੜਾ ਸ਼ੁਰੂਆਤ ਕੀਤਾ ਮਤਲਬ ਪੜ੍ਹਦੇ ਸੀ ਪਹਿਲਾਂ ਲੋਕ ਜੀ, ਕਿਤਾਬਾਂ ਪੜ੍ਹਦੇ ਸੀ, ਕਈ ਵਾਰ ਰੁਝਾਅ ਘੱਟ ਜਾਂਦਾ। ਹੁਣ ਆ ਜਿਹੜਾ ਇੱਕ ਹੋਰ ਵੱਡਾ ਦਾਇਰਾ ਹੋ ਗਿਆ ਆਪਣਾ YouTube ਵਾਲਾ ਤੇ Facebook ਵਾਲਾ। ਜੀ ਬਾਪੂ ਜੀ। ਸੰਦੀਪ ਜੀ ਸ਼ੋਅ ਬਾਰੇ ਤਾਂ ਮੇਰਾ ਖਿਆਲ ਆ ਤੁਸੀਂ ਬਿਹਤਰ ਦੱਸੋਗੇ ਜੀ। ਮੈਂ ਤਾਂ ਇੰਨਾ ਹੀ ਦੱਸਣਾ ਕਿ ਕਾਫੀ ਦੇਰ ਬਾਅਦ ਜੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ, ਖਾਸ ਕਰਕੇ ਕਬੱਡੀ ਨਾਲ ਸੰਬੰਧਿਤ। ਜਦੋਂ ਮੈਂ ਕਬੱਡੀ ਦੀ ਕਮੈਂਟਰੀ ਕਰਨ ਵਾਸਤੇ ਟੂਰਨਾਮੈਂਟਾਂ ਤੇ ਜਾਂਦਾ ਸੀ ਜੀ, ਕਈ ਕਬੱਡੀ ਪ੍ਰਮੋਟਰ ਖਿਡਾਰੀ ਅਕਸਰ ਮਿਲਦੇ ਸੀਗੇ, ਉਹਨਾਂ ਚੋਂ ਕੁਝ ਉਸ ਦਿਨ ਵੀ ਮਿਲੇ ਤੇ ਬੜਾ ਚੰਗਾ ਸੀ ਉਹ ਸਾਰਾ ਪ੍ਰੋਗਰਾਮ। ਤੇ ਮੇਰੇ ਨਾਲ ਪੂਰਨ ਸਿੰਘ ਪਾਂਧੀ ਜਿਹੜੇ ਲੇਖਕ ਨੇ, ਔਰ ਸਰਦਾਰ ਗੁਰਦੇਵ ਸਿੰਘ ਮਾਨ ਜਿਹੜੇ ਸੋਸ਼ਲ ਵਰਕਰ ਨੇ, ਉਹ ਵੀ ਸੀਗੇ। ਤੇ ਚਲੋ ਅਸੀਂ ਜਿਹੜਾ ਘੰਟਾ ਡੇਢ ਘੰਟਾ ਉੱਥੇ ਰਹੇ ਆ ਤੁਹਾਡੇ ਸਾਰਿਆਂ ਦੇ ਵਿੱਚ, ਬਹੁਤ ਚੰਗਾ ਲੱਗਿਆ। ਤੇ ਉਸ ਸਮਾਗਮ ਦੀਆਂ ਤੁਹਾਨੂੰ ਤੇ ਜਿਨ੍ਹਾਂ ਨੇ ਵੀ ਪ੍ਰਬੰਧ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅੱਜ ਆਪਾਂ ਗੱਲ ਕਰਦੇ ਹਾਂ ਜੀ ਕੈਪਟਨ ਦਲਜੀਤ ਸਿੰਘ ਦੀ। ਜੀ ਕੈਪਟਨ ਦਲਜੀਤ ਸਿੰਘ ਮੈਥੋਂ 5 ਸਾਲ ਵੱਡਾ ਸੀ ਜੀ। ਉਹਦਾ ਜਨਮ 1935 ਦੇ ਵਿੱਚ ਹੋਇਆ ਸੀ ਪਿੰਡ ਲਲਤੋਂ ਕਲਾਂ ਜੀ। ਇਹ ਜਗਰਾਉਂ ਤੋਂ ਨੇੜੇ ਹੀ ਆ ਪਿੰਡ ਲਲਤੋਂ ਕਲਾਂ, ਜਿੱਥੋਂ ਦੇ ਬਾਬਾ ਗੁਰਮੁਖ ਸਿੰਘ ਗਦਰੀ ਬਾਬੇ ਹੋਏ ਆ ਜੀ। ਉਹ ਬਹੁਤ ਦੇਰ ਦੇਸ਼ ਭਗਤ ਯਾਦਗਾਰੀ ਹਾਲ ਦੇ ਵਿੱਚ ਵੀ ਰਹੇ। ਤੋ ਬੜਾ ਮਸ਼ਹੂਰ ਪਿੰਡ ਹੈ ਲਲਤੋਂ। ਵੈਸੇ ਤਾਂ 2 ਲਲਤੋਂ ਨੇ ਤੇ ਹੁਣ ਤਾਂ ਲੁਧਿਆਣਾ ਵੀ ਫੈਲ ਕੇ ਲਲਤੋਂ ਤੱਕ ਚਲਾ ਗਿਆ। ਤੋ ਇਹ ਪਿੰਡ ਜਿਹੜੇ ਹੈਗੇ ਨੇ ਲੁਧਿਆਣਾ ਦਾ ਇਹ ਪਾਸਾ, ਇਹ ਬਹੁਤੇ ਗਰੇਵਾਲਾਂ ਦੇ ਪਿੰਡ ਨੇ ਜੀ। ਜਲਾਰਾਪੁਰ ਤੱਕ, ਇਦੋਂ ਵੀ ਅੱਗੇ ਗੁਜਰਵਾਲ, ਨਾਰੰਗਵਾਲ, ਇਹ ਸਾਰੇ ਇੱਥੇ ਖੇਡਾਂ ਦਾ ਬਹੁਤ ਹੀ ਸ਼ੌਕ ਰਿਹਾ। ਇਹ ਦੇਖੋ ਤੁਸੀਂ, ਇਹਨਾਂ ਦੀ ਉਮਰ ਵਡੇਰੀ ਉਮਰ ਦੇ ਵਿੱਚ ਇਹ ਫੋਟੋ ਆ ਜਦੋਂ ਰਿਟਾਇਰ ਹੋ ਕੇ ਆ ਗਏ ਸੀਗੇ ਜੀ। ਤੇ ਫਿਰ ਇਹ ਜਗਰਾਉਂ ਵੀ ਮੈਂ ਬਾਅਦ ਦੱਸਾਂਗਾ ਕਿ ਜਗਰਾਉਂ ਅਸੀਂ ਇਕੱਠੇ ਮਿਲਦੇ ਗਿਲਦੇ ਵੀ ਰਹੇ। ਸੋ ਇੱਕ ਆਪਾਂ ਇਹਨਾਂ ਦੀ ਦੂਜੀ ਪਿਕਚਰ ਵੀ ਬਾਪੂ ਜੀ ਨਾਲ ਦਿਖਾ ਦਈਏ ਇਦਾਂ ਹੀ ਸ਼ਖਸੀਅਤ ਦੀ। ਯੈਸ ਹਾਂ, ਇਹ ਸਮਾਪਤ ਲਈ ਇਹ ਬਣਿਆ, ਇਹ ਜਿਹੜਾ ਨਾ ਇਹਨਾਂ ਦਾ ਇਹ ਸਟੈਚੂ ਆ ਬੁੱਤ ਆ ਜੀ। ਇਹ 3 ਤਾਰੀਖ ਨੂੰ ਜੀ ਐਤਵਾਰ ਨੂੰ ਪਿੰਡ ਲਲਤੋਂ ਦੇ ਵਿੱਚ ਲਲਤੋਂ ਨਿਵਾਸੀਆਂ ਵੱਲੋਂ ਲਾਇਆ ਗਿਆ ਵੀ ਸਾਡੇ ਪਿੰਡ ਦਾ ਇਹ ਐਥਲੀਟ ਜਿਹਨੇ ਏਸ਼ੀਆ ਦੇ ਵਿੱਚੋਂ ਮੈਡਲ ਜਿੱਤੇ ਨੇ, ਜਿਹਨੇ ਫੌਜ ਦੇ ਵਿੱਚ ਵੀ 28-29 ਸਾਲ ਸਰਵਿਸ ਕੀਤੀ ਆ, ਉਹਨੂੰ ਯਾਦ ਰੱਖਣ ਵਾਸਤੇ, ਉਹਨੂੰ ਪ੍ਰੇਰਨਾ ਲੈਣ ਵਾਸਤੇ ਉਹਦਾ ਬੁੱਤ ਸਥਾਪਿਤ ਕੀਤਾ ਗਿਆ ਪਿੰਡ ਲਲਤੋਂ ਕਲਾਂ ਦੇ ਵਿੱਚ। ਤੋ ਇਹਦੇ ਲਈ ਲਲਤੋਂ ਕਲਾਂ ਵਾਲੇ ਜਿਹੜੇ ਇਹ ਜਿਨ੍ਹਾਂ ਨੇ ਸਾਰਾ ਕਾਰਜ ਕੀਤਾ, ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਕਿ ਉਹਨਾਂ ਨੇ ਆਪਣੇ ਪਿੰਡ ਦੇ ਇਸ ਸਪੂਤ ਨੂੰ ਯਾਦ ਰੱਖਣ ਵਾਸਤੇ, ਹੋਰਨਾਂ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਇਹ ਬੁੱਤ ਲਾਇਆ ਜੀ। ਤੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਜਨਮ ਹੋਇਆ ਦਲਜੀਤ ਸਿੰਘ ਦਾ, ਮੇਰੇ ਜਨਮ ਤੋਂ 5 ਸਾਲ ਪਹਿਲਾਂ,
ਉਦੋਂ ਪੜ੍ਹਾਈ ਲਿਖਾਈ ਦੇ ਬਹੁਤੇ ਜ਼ਿਆਦਾ ਸਕੂਲ ਤੇ ਕਾਲਜ ਨਹੀਂ ਸਨ, ਪਰ ਕਿਉਂਕਿ ਲੁਧਿਆਣੇ ਦੇ ਨਿਆਈ ਦੇ ਵਿੱਚ ਸੀ, ਪਿੰਡ ਨੇੜੇ ਤੇੜੇ ਇੱਥੇ ਸਕੂਲ ਸੀਗੇ ਜੀ। ਤੋਂ ਸਕੂਲ ਦੇ ਵਿੱਚ ਲੜਕੋਂ ਦੇ ਸਕੂਲ ਦੇ ਵਿੱਚ ਇਹ ਪੜ੍ਹਿਆ, 8 ਜਮਾਤਾਂ ਹੀ ਪੜ੍ਹ ਸਕਿਆ ਜੀ। ਔਰ ਸਕੂਲ ਦੇ ਵਿੱਚ ਹਾਕੀ ਦੀ ਬੜੀ ਅੱਛੀ ਟੀਮ ਸੀਗੀ, ਉੱਥੇ ਹਾਕੀ ਖੇਡਣੀ ਸ਼ੁਰੂ ਕੀਤੀ ਔਰ ਹਾਕੀ ਖੇਡਣ ਤੋਂ ਉਹਦੇ 'ਚ ਲੁਧਿਆਣੇ ਦੀ ਕੁਛ ਮੈਚ ਲਾਏ। ਤੇ ਇਹਦਾ ਇੱਕ ਰਿਸ਼ਤੇਦਾਰ ਸੀ ਫੌਜ ਦੇ ਵਿੱਚ ਪਹਿਲਾਂ, ਉਹ ਕਹਿੰਦਾ ਵੀ ਕਾਕਾ ਗੱਲ ਇਹ ਆ ਵੀ ਹੁਣ ਤੂੰ ਖਿਡਾਰੀ ਵੀ ਚੰਗਾ ਹੋ ਗਿਆ, 8 ਜਮਾਤਾਂ ਵੀ ਪੜ੍ਹ ਗਿਆ, ਤੇ ਆਪਣੇ ਕੋਲ ਸਿਆਲ ਦਾ ਥੋੜਾ ਹੀ ਆ, ਉਹਨਾਂ ਪਿੰਡਾਂ ਦਾ ਖਾਸ ਕਰਕੇ ਜਿਹੜੀਆਂ ਜ਼ਮੀਨਾਂ ਉਹ ਲੁਧਿਆਣੇ ਦੀ ਨਿਆਈ ਦੇ ਵਿੱਚ ਜਿਹੜੇ ਪਿੰਡ ਨੇ ਥੋੜੀਆਂ ਜ਼ਮੀਨਾਂ ਨੇ, ਤੇ ਸਰਵਿਸ ਦੇ ਵਿੱਚ ਚਲੇ ਜਾਂਦੇ ਆਪਣੇ ਉੱਥੋਂ ਦੇ ਜਿਹੜੇ ਨੌਜਵਾਨ ਸੀਗੇ, ਬਹੁਤੇ ਫੌਜ ਦੇ ਵਿੱਚ ਜਾਂਦੇ ਜੀ। ਤੋਂ ਵੀ ਚੱਲ ਤੈਨੂੰ ਮੈਂ ਫੌਜ 'ਚ ਭਰਤੀ ਕਰਵਾਉਣਾ। 1953 ਦੇ ਵਿੱਚ ਜਦੋਂ 18 ਸਾਲ ਦੀ ਉਮਰ ਸੀਗੀ ਦਲਜੀਤ ਸਿੰਘ ਦੀ, ਤਾਂ ਫਿਰੋਜ਼ਪੁਰ ਛਾਉਣੀ ਭਰਤੀ ਕਰਵਾਤਾ ਗਿਆ ਤੇ ਇਹਦੀ ਰਿਕਰੂਟੀ ਹੋਈ ਸਿੱਖ ਰੈਜੀਮੈਂਟ ਸੈਂਟਰ, ਇਹਨਾਂ ਦਾ ਸੈਂਟਰ ਸੀ ਮੇਰਠ ਜੀ, ਉੱਥੇ ਇਹਨਾਂ ਦੀ ਰਿਕਰੂਟੀ ਹੋਈ ਔਰ ਬਹੁਤ ਸਾਰੇ ਐਥਲੀਟ ਉਹਨਾਂ ਦਿਨਾਂ ਦੇ ਵਿੱਚ ਫੌਜ ਦੀ ਰਿਕਰੂਟੀ ਕਰਦੇ ਆ, ਜਿਵੇਂ ਮਿਲਖਾ ਸਿੰਘ ਬਣਿਆ ਜੀ। ਹੁਣ ਮਿਲਖਾ ਸਿੰਘ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਭਰਤੀ ਹੋਇਆ ਸੀਗਾ, ਤੋਂ ਉਹਨਾਂ ਦਿਨਾਂ ਦੇ ਵਿੱਚ ਹੀ ਪਹਿਲਾਂ ਪ੍ਰਦੁਮਨ ਸਿੰਘ, ਬਲਕਾਰ ਸਿੰਘ, ਮੱਖਣ ਸਿੰਘ, ਹੋਰ ਕਿੰਨੇ ਸਾਰੇ, ਤਰਲੋਕ ਸਿੰਘ, ਮਹਿੰਦਰ ਸਿੰਘ, ਜਿੰਨੇ ਫੌਜੀ ਐਥਲੀਟ ਨੇ, ਇਹਨਾਂ ਨੂੰ ਰਿਕਰੂਟੀ ਕਰਦਿਆਂ ਜਦੋਂ ਇਹ ਡਰਿਲ ਕਰਦੇ ਸੀ, ਟ੍ਰੇਨਿੰਗ ਕਰਦੇ ਸੀਗੇ, ਤੇ ਜਿਹੜੇ ਪਾਰਖੂ ਬੰਦੇ ਸੀਗੇ ਨਾ ਗਾਂ ਉਸਤਾਦ, ਉਹ ਕਹਿੰਦੇ ਤੂੰ ਤਾਂ ਵਧੀਆ ਖਿਡਾਰੀ ਬਣ ਸਕਦਾ। ਤੋਂ ਇਹਦੇ ਤੋਂ ਅੰਦਾਜ਼ਾ ਲਾ ਲਿਆ ਉਹਨਾਂ ਨੇ ਬਈ ਦਲਜੀਤ ਤੂੰ ਦੌੜਦਾ ਬਹੁਤ ਵਧੀਆ, ਉਹ ਕਹਿੰਦਾ ਮੈਂ ਹਾਕੀ ਵੀ ਖੇਡ ਲੈਂਦਾ, ਉਹ ਕਹਿੰਦੇ ਚੱਲ ਹਾਕੀ ਖੇਡ ਫਿਰ। ਇਹ ਸਿੱਖ ਰੈਜੀਮੈਂਟ ਦੀ ਟੀਮ ਦੇ ਵਿੱਚ ਹਾਕੀ ਖੇਡਦਾ ਰਿਹਾ। ਓਲੰਪੀਅਨ ਹਰੀਪਾਲ ਕੌਸ਼ਿਕ, ਓਲੰਪੀਅਨ ਹਰਦਿਆਲ ਸਿੰਘ, ਉਹਨਾਂ ਦੇ ਨਾਲ ਇਹ ਹਾਕੀ ਖੇਡਦਾ ਰਿਹਾ। ਹਾਕੀ ਦਾ ਬਹੁਤ ਅੱਛਾ ਖਿਡਾਰੀ ਸੀ। ਹਾਕੀ ਖੇਡਦਿਆਂ ਜਦੋਂ ਬਾਲ ਦੇ ਮੌਕੇ ਬਹੁਤ ਤੇਜ਼ ਦੌੜਦਾ ਸੀ, ਤਾਂ ਉੱਥੋਂ ਦਾ ਇੱਕ ਉਸਤਾਦ ਕਹਿਣ ਲੱਗਾ ਵੀ ਤੇਰੀ ਤਾਂ ਦੌੜ ਬੜੀ ਤੇਜ਼ ਆ, ਜੇ ਤੂੰ 400 ਮੀਟਰ ਦੌੜੇ ਤਾਂ ਤੂੰ ਇੰਡੀਆ ਦਾ ਨੈਸ਼ਨਲ ਚੈਂਪੀਅਨ ਬਣ ਸਕਦਾ। ਉਹਨਾਂ ਦਿਨਾਂ 'ਚ 400 ਮੀਟਰ ਦੌੜਦਾ ਸੀਗਾ ਮਿਲਖਾ ਸਿੰਘ ਜੀ, 400 ਮੀਟਰ ਦੌੜਦਾ ਸੀ ਮੱਖਣ ਸਿੰਘ, ਉਹਨਾਂ ਦੇ ਨਾਲ ਇਹ ਵੀ ਦੌੜ ਲੱਗ ਪਿਆ। ਉਹ ਦੌੜਦਿਆਂ ਮਿਲਖਾ ਸਿੰਘ ਦੇ ਨਾਲ, ਇਹ ਮਿਲਖਾ ਸਿੰਘ ਤੋਂ ਕਦੇ ਦੂਜੇ ਨੰਬਰ ਤੇ, ਕਦੇ ਤੀਜੇ ਨੰਬਰ ਤੇ, ਕਦੇ ਕਿਸੇ ਮੀਟ ਦੇ ਵਿੱਚ ਮਿਲਖਾ ਸਿੰਘ ਨਹੀਂ ਆਇਆ ਤਾਂ ਪਹਿਲੇ ਨੰਬਰ ਤੇ ਵੀ ਆ ਜਾਂਦਾ ਜੀ। ਤੋਂ ਉਹਦੇ ਨਾਲ 1958 ਦੀਆਂ ਏਸ਼ੀਅਨ ਗੇਮਸ ਦੇ ਵਾਸਤੇ ਇਹਦੀ ਸਿਲੈਕਸ਼ਨ ਹੋ ਗਈ ਜੀ। ਇਹ 4x4 ਜਿਹੜੀ 400 ਮੀਟਰ ਦੀ ਰਿਲੇਅ ਦੌੜ ਆ ਉਹ ਦੌੜੇਗਾ। ਇਹ ਦੌੜਨ ਵਾਲੇ ਹੋਣਗੇ 4 ਜਣੇ, ਉਹਦੇ ਵਿੱਚ ਮਿਲਖਾ ਸਿੰਘ ਵੀ ਆ, ਮੱਖਣ ਸਿੰਘ ਵੀ ਆ, ਇਹ ਵੀ ਇੱਕ ਨਾ ਹੋਰ ਸੀਗਾ। ਤੋਂ ਉੱਥੇ ਇਹਨਾਂ ਨੇ ਦੌੜ ਲਾਈ, ਪਰ ਇਹਨਾਂ ਦਾ ਨਾ ਇੱਕ ਖਿਡਾਰੀ 4 ਚੋਂ ਉਹ ਬਦਕਿਸਮਤੀ ਨਾਲ ਤਿਲ ਕੇ ਡਿੱਗ ਪਿਆ ਜੀ। ਇਹਨਾਂ ਨੂੰ ਮੈਡਲ ਪੱਕਾ ਆ ਰਿਹਾ ਸੀ, ਉਹ ਤਿਲਕਣ ਕਰਕੇ ਉਹ ਮੈਡਲ ਇਹਨਾਂ ਦੇ ਹੱਥੋਂ ਜਾਂਦਾ। ਫਿਰ ਜਿਹੜੀ 800 ਮੀਟਰ ਦੀ ਦੌੜ ਸੀ, ਉਹਦੇ ਵਿੱਚ ਦੌੜਦਿਆਂ ਉਹਦੇ 'ਚ ਵੀ ਮੈਡਲ ਜਿੱਤ ਰਿਹਾ ਸੀ। ਇਹਦਾ ਇੱਕ ਪੈਰ, ਜਿਹੜੀ ਅੰਦਰਲੀ ਲੇਨ ਹੁੰਦੀ ਆ ਨਾ ਜੀ, ਦੌੜਨਾ ਆਪੋ ਆਪਣੀ ਲੇਨ ਦੇ ਵਿੱਚ ਹੁੰਦਾ, ਜੇ ਲੇਨ ਤੇ ਇੱਕ ਵੇਲੇ ਵੀ ਪੈਰ ਆ ਜਾਵੇ ਤਾਂ ਉਹ ਡਿਸਕੁਆਲੀਫਾਈ ਹੋ ਜਾਂਦਾ। ਉਹ ਡਿਸਕੁਆਲੀਫਾਈ ਹੋ ਗਿਆ, ਇਹਦਾ ਬੜਾ ਦਿਲ ਟੁੱਟਿਆ ਜੀ। ਤੇ ਇੰਨੀ ਮਿਹਨਤ ਕੀਤੀ ਸੀ। 1958 ਦੀਆਂ ਏਸ਼ੀਅਨ ਗੇਮ ਟੋਕੀਓ ਹੋਈਆਂ ਸੀਗੀਆਂ, ਉੱਥੇ ਇਹ ਰਹਿ ਗਿਆ। ਫਿਰ ਮਿਹਨਤ ਨਹੀਂ ਛੱਡੀ। ਫਿਰ 1958 ਦੀਆਂ ਕਾਰਡਿਫ ਦੀਆਂ ਕਾਮਨਵੈਲਥ ਗੇਮਸ ਸੀਗੀਆਂ, ਉੱਥੇ ਗਿਆ। ਉੱਥੇ ਬਦਕਿਸਮਤੀ ਕਿ ਉੱਥੇ ਇਹ ਬਿਮਾਰ ਹੋ ਗਿਆ ਜੀ, ਔਰ ਬਿਮਾਰ ਹੋਣ ਕਾਰਨ ਉੱਥੋਂ ਵੀ ਇਹ ਮੈਡਲ ਕੋਈ ਜਿੱਤ ਨਾ ਸਕਿਆ। ਫਿਰ ਆ ਗਈਆਂ ਜੀ 1960 ਦੀਆਂ ਓਲੰਪਿਕ ਗੇਮਸ, ਉਹ ਇਹਨੂੰ ਤਜਰਬਾ ਹੋ ਗਿਆ। ਫਿਰ ਜਦੋਂ 62 ਦੀਆਂ ਆਈਆਂ ਜੀ, 1962 ਦੇ ਵਿੱਚ, ਪਹਿਲਾਂ ਮੈਂ ਦੱਸਦਾ ਕਿ 1960 ਦੇ ਵਿੱਚ ਇਹਨੂੰ ਮੈਂ ਆਪਣੀ ਅੱਖੀਂ ਦੌੜਦਿਆਂ ਦੇਖਿਆ ਲੁਧਿਆਣੇ ਗੌਰਮੈਂਟ ਕਾਲਜ ਦੀ ਗਰਾਊਂਡ ਦੇ ਵਿੱਚ ਜੀ। ਸਾਡਾ ਉੱਥੇ ਇੱਕ ਕੈਂਪ ਲੱਗਿਆ ਸੀ ਪੰਜਾਬ ਯੂਨੀਵਰਸਿਟੀ ਦਾ, ਕੋਚਿੰਗ ਕੈਂਪ ਜੀ। ਤੋਂ ਉਸ ਕੋਚਿੰਗ ਕੈਂਪ ਦੇ ਵਿੱਚ ਇੱਕ ਫੌਜੀ ਉਹ ਦੌੜਦਾ ਮੈਂ ਦੇਖਿਆ। ਮੈਂ ਕਿਹਾ ਵੀ ਇਹਦਾ ਦੌੜਨ ਦਾ ਸਟਾਈਲ ਬਹੁਤ ਵਧੀਆ। ਇਹਦਾ ਜਿਹੜਾ ਲੱਕ ਸੀਗਾ ਉਹ ਨਾਲ ਅੱਗੇ ਪਿੱਛੇ ਜਾ ਰਿਹਾ ਸੀਗਾ, ਇਹਦੇ ਵਿੱਚ ਲਚਕ ਬਹੁਤ ਸੀਗੀ, ਬੜਾ ਲੰਬਾ ਸਟੈਪ ਸੀ ਜੀ। ਪਤਾ ਲੱਗਿਆ ਕਹਿੰਦੇ ਵੀ ਇਹ ਤਾਂ ਦਲਜੀਤ ਸਿੰਘ ਆ ਨੌਟੋਂ ਦਾ, ਉਹ ਛੁੱਟੀਆਂ ਆਇਆ ਹੋਇਆ ਤੇ ਪਿੰਡੋਂ ਪ੍ਰੈਕਟਿਸ ਕਰਨ ਵਾਸਤੇ ਇੱਥੇ ਆ ਜਾਂਦਾ। ਪਹਿਲੀ ਵਾਰੀ ਮੈਂ ਉੱਥੇ ਨੂੰ ਪ੍ਰੈਕਟਿਸ ਕਰਦਿਆਂ ਦੇਖਿਆ।
ਔਰ ਫਿਰ 1962 ਦੇ ਵਿੱਚ ਜਦੋਂ ਨੈਸ਼ਨਲ ਸਟੇਡੀਅਮ ਦੇ ਵਿੱਚ ਇਹਨਾਂ ਦਾ ਕੈਂਪ ਲੱਗਾ ਜਕਾਰਤਾ ਦੀਆਂ ਏਸ਼ੀਅਨ ਗੇਮਸ ਵਾਸਤੇ, ਤਾਂ ਉਦੋਂ ਅਸੀਂ ਵੀ ਨੈਸ਼ਨਲ ਸਟੇਡੀਅਮ ਜਾਂਦੇ ਹੁੰਦੇ ਸੀ ਤੇ ਉੱਥੇ ਫਿਰ ਚੰਗੀ ਤਰ੍ਹਾਂ ਮਿਲਣ ਦਾ ਮੌਕਾ ਮਿਲਿਆ। ਉੱਥੇ ਪਹਿਲੀ ਮਿਲਖਾ ਸਿੰਘ ਨੂੰ ਦੇਖਿਆ ਸੀਗਾ, ਨਾਲ ਸਾਰੇ ਜਿੰਨੇ ਵੀ ਸੀਗੇ, ਮੱਖਣ ਸਿੰਘ, ਆਪਣਾ ਇਹ ਦਲਜੀਤ ਸਿੰਘ, ਹੋਰ ਸਾਰੇ, ਤੇ ਬਹੁਤ ਸਾਰੇ ਐਥਲੀਟਾਂ ਨੂੰ ਮਿਲਣ ਦਾ ਮੌਕਾ ਮਿਲਿਆ। ਔਰ ਜਦੋਂ ਇਹ ਜਕਾਰਤਾ ਗਿਆ ਜੀ 1962 ਦੇ ਵਿੱਚ ਚੌਥੀਆਂ ਏਸ਼ੀਅਨ ਖੇਡਸ ਦੇ ਵਿੱਚ, ਉੱਥੇ ਨੇ ਇੱਕ 골ਡ ਮੈਡਲ ਜਿੱਤਿਆ ਔਰ ਇੱਕ ਸਿਲਵਰ ਮੈਡਲ ਜਿੱਤਿਆ ਜੀ। ਉੱਥੇ ਕੋਈ ਗਲਤੀ ਨਹੀਂ ਹੋਈ, ਨਾ ਬਿਮਾਰ ਹੋਇਆ, ਨਾ ਲੇਨ ਟੱਚ ਹੋਈ, ਨਾ ਕੋਈ ਨਾਲ ਦਾ ਦਿਲ ਘਟ ਗਿਆ। ਤਾਂ ਉਹ ਜਿਹੜਾ ਘਾਟਾ ਪਹਿਲਾਂ ਦਾ ਪਿਆ ਸੀ ਤੀਜੀਆਂ ਏਸ਼ੀਅਨ ਗੇਮਸ ਦਾ, ਉਹ ਪੂਰਾ ਹੋ ਗਿਆ ਜਾ ਕੇ ਚੌਥੀਆਂ ਏਸ਼ੀਅਨ ਗੇਮਸ ਦੇ ਵਿੱਚ। ਇਹਨੇ ਅੱਛਾ ਉੱਥੇ ਵੀ ਥੋੜੀ ਜਿਹੀ ਬਦਕਿਸਮਤੀ ਜਿਹੜੀ ਹੈ ਕਿ 2 골ਡ ਬਣ ਗਏ ਸੀ ਇਹਦੇ 4x4 ਮੀਟਰ, ਤਾਂ ਇਹਨਾਂ ਨੇ ਨਵਾਂ ਏਸ਼ੀਆ ਦਾ ਰਿਕਾਰਡ ਕਰਤਾ ਚਾਰਾ ਜੀ। ਇਹਨੇ ਦੌੜ ਸ਼ੁਰੂ ਕੀਤੀ, ਫਿਰ ਜਗਦੀਸ਼, ਫਿਰ ਮੱਖਣ, ਫਿਰ ਮਿਲਖਾ ਸਿੰਘ, ਇਹ ਚਾਰੇ ਜੂੜਿਆਂ ਵਾਲੇ ਸਰਦਾਰ ਖਿਡਾਰੀ, ਇਹਨਾਂ ਨੇ 골ਡ ਮੈਡਲ ਜਿੱਤ ਲਿਆ ਏਸ਼ੀਆ ਦੀਆਂ ਗੇਮਾਂ ਦੇ ਵਿੱਚੋਂ, ਸਾਰੇ ਏਸ਼ੀਆ 'ਚ ਜੀ। ਔਰ ਜਿਹੜਾ ਟਾਈਮ ਕੱਢਿਆ ਉਹ ਵੀ ਏਸ਼ੀਆ ਦਾ ਨਵਾਂ ਰਿਕਾਰਡ ਹੋ ਗਿਆ। 800 ਮੀਟਰ ਦੌੜ ਦੇ ਵਿੱਚ ਇਹ 2 ਖਿਡਾਰੀ ਸੀ, ਇਹ ਤੇ ਜਾਪਾਨ ਦਾ, ਬਿਲਕੁਲ ਬਰਾਬਰ ਜਾ ਰਹੇ ਆ, ਅਖੀਰ ਤੱਕ ਬਰਾਬਰ ਗਏ ਔਰ ਫੀਚਰ ਨੂੰ ਵੀ ਬਰਾਬਰ ਟੱਚ ਕੀਤਾ। ਔਰ ਉਹਨਾਂ ਦਾ ਜਿਹੜਾ ਟਾਈਮ ਸੀ ਉਹ ਵੀ ਬਰਾਬਰ ਆਇਆ, 1:52 ਸੈਕਿੰਡ, ਦੋਨਾਂ ਦਾ ਇੱਕੋ ਜਿਹਾ ਟਾਈਮ। ਔਰ ਫਿਰ ਉਹ ਦੋਨਾਂ ਦਾ ਜਿਹੜਾ ਨਖੇੜਾ ਕੀਤਾ ਗਿਆ ਨਾ ਕਿ ਕਿਹਦੀ ਬਾਡੀ ਦਾ ਵੱਧ ਹਿੱਸਾ ਜਿਹੜਾ ਹੈਗਾ ਉਹ ਫੀਤੇ ਨੂੰ ਪਹਿਲਾਂ ਟੱਚ ਕੀਤਾ ਜੀ, ਤਾਂ ਉਹਦੇ ਵਿੱਚ ਦੀ ਭਾਵੇਂ ਟਾਈਮ ਇੱਕੋ ਹੀ ਆ, ਦੌੜ ਦੋਨਾਂ ਨੇ ਇੱਕੋ ਜਿਹੀ ਫਿਨਿਸ਼ ਕੀਤੀ, ਟੱਚ ਵੀ ਇੱਕੋ ਟਾਈਮ ਤੇ ਕੀਤਾ, ਤਾਂ ਉਹਦੇ ਚ ਜਿਹੜਾ ਜਾਪਾਨੀ ਸੀਗਾ ਉਸ ਨੂੰ ਫਸਟ ਡਿਕਲੇਅਰ ਕੀਤਾ, ਇਹਨੂੰ ਸੈਕੰਡ ਕੀਤਾ। ਇਸ ਕਰਕੇ ਉੱਥੇ ਇਹਦਾ 골ਡ ਮੈਡਲ ਜਿਹੜਾ ਸੀ ਉਹ ਸਿਲਵਰ ਮੈਡਲ ਬਣ ਗਿਆ ਔਰ ਇੱਕ ਇਸ ਨੂੰ ਦੂਜਾ ਮਿਲਿਆ। ਇਹ ਤੋਂ ਪਹਿਲਾਂ ਉਸ ਨੂੰ ਇੱਕ 400 ਮੀਟਰ ਦਾ ਜਿਹੜਾ ਸੀਗਾ ਉਹ ਰਿਲੇ ਦਾ ਹੋਰ ਸਿਲਵਰ ਮੈਡਲ ਮਿਲ ਚੁੱਕਿਆ ਸੀਗਾ। ਤੋ ਇਹਦੇ ਨਾਲ 3 ਮੈਡਲ ਇਸ ਦੇ ਏਸ਼ੀਅਨ ਖੇਡਾਂ ਦੇ ਵਿੱਚੋਂ, ਜਿਵੇਂ ਆਪਾਂ ਪਹਿਲਾਂ ਬ੍ਰਿਗੇਡੀਅਰ ਲਾਭ ਸਿੰਘ ਦੀ ਗੱਲ ਕੀਤੀ ਆ ਜੀ, ਉਹ 3 골ਡ ਮੈਡਲ ਜਿੱਤੇ ਸੀ, ਇਹਦੇ ਚ ਇਹਦਾ ਇੱਕ 골ਡ ਮੈਡਲ ਸੀ। ਤੋ ਇਸ ਦਲਜੀਤ ਸਿੰਘ ਨੇ ਜੀ, ਜਿਹੜਾ ਕਿ ਬਹੁਤ ਹੀ ਸਧਾਰਨ ਪਰਿਵਾਰ ਦਾ ਸੀ, ਸਧਾਰਨ ਫੌਜੀ ਸੀ ਔਰ ਭਰਤੀ ਹੋਣ ਤੋਂ ਪਹਿਲਾਂ ਹੀ ਛੋਟੇ ਹੁੰਦੇ ਦਾ ਵਿਆਹ ਕਰ ਦਿੱਤਾ ਗਿਆ ਸੀ। ਫਿਰ ਇਹਦੇ 4 ਲੜਕੀਆਂ ਪੈਦਾ ਹੋਈਆਂ ਜੀ ਤੇ ਇੱਕ ਲੜਕਾ ਜੀ। ਬਦਕਿਸਮਤੀ ਨਾਲ ਇਹਨਾਂ ਦਾ ਜਿਹੜਾ ਇੱਕੋ ਇੱਕ ਬੇਟਾ ਸੀ, ਉਸ ਦੀ ਵੀ ਛੋਟੇ ਹੁੰਦੇ ਦੀ ਮ੍ਰਿਤੂ ਹੋ ਗਈ। ਵੈਰੀ ਸੈਡ। ਤੇ ਜਿਵੇਂ ਕਿ ਫੌਜ ਦੇ ਵਿੱਚ ਹੁੰਦਾ, ਬੜਾ ਨਾਮ ਨਾ ਕੱਢਿਆ, ਦਲਜੀਤ ਹੋਈ, ਤਾਂ ਉਸ ਮੌਕੇ ਦੇ ਮੁਤਾਬਕ ਉਦੋਂ ਕੋਈ ਜ਼ਿਆਦਾ ਕੋਈ ਇਨਾਮ ਜਿਹੜੇ ਮਿਲਦੇ ਹੁੰਦੇ ਸੀਗੇ ਨਾ, ਸ਼ਾਬਾਸ਼ੀ ਮਿਲਦੀ ਹੁੰਦੀ ਸੀ, ਪੈਸਿਆਂ ਦੇ ਰੂਪ ਦੇ ਵਿੱਚ ਕੁਛ ਨਹੀਂ ਸੀ ਮਿਲਦਾ ਜੀ। ਨਹੀਂ ਤਾਂ ਅੱਜ ਕੱਲ੍ਹ ਜਿਵੇਂ ਏਸ਼ੀਅਨ ਗੇਮਸ ਦੇ ਵਿੱਚੋਂ ਕੋਈ ਮੈਡਲ ਜਿੱਤੇ ਤਾਂ ਲੱਖਾਂ ਕਰੋੜਾਂ ਦੇ ਇਨਾਮ ਵੀ ਮਿਲਦੇ ਆ। ਉਦੋਂ ਇਸ ਤਰ੍ਹਾਂ ਦੀ ਗੱਲ ਨਹੀਂ ਸੀ, ਉਦੋਂ ਮਾੜੀ ਮੋਟੀ ਤਰੱਕੀ ਮਿਲ ਜਾਂਦੀ ਸੀ, ਸਿਪਾਹੀ ਤੋਂ ਲੈਸਨੈਕ ਬਣਾਤਾ, ਹੌਲਦਾਰ ਬਣਾਤਾ, ਜਵਾਨਦਾਰ ਬਣਾਤਾ, ਸੂਬੇਦਾਰ ਬਣਾਤਾ ਜੀ। ਤੋ ਇਹ 28-29 ਸਾਲ ਦੀ ਸਰਵਿਸ ਦੇ ਵਿੱਚ ਸੂਬੇਦਾਰ ਬਣਿਆ ਜੀ। ਸੂਬੇ ਦਾ ਜਿਹੜਾ ਹੁੰਦਾ ਰਿਟਾਇਰ ਹੋਣ ਵੇਲੇ ਫਿਰ ਆਨਰੇਰੀ ਕੈਪਟਨ ਦਾ ਉਸਨੂੰ ਜਿਹੜਾ ਹੈਗਾ ਖਿਤਾਬ ਦੇ ਦਿੱਤਾ ਜਾਂਦਾ। ਤੋ ਆਨਰੇਰੀ ਕੈਪਟਨ ਬਣ ਕੇ ਉਦੋਂ ਉਮਰ ਕਿੰਨੀ ਸੀ, ਅਜੇ 45-50 ਦੇ ਵਿੱਚ ਜੀ। 18 ਸਾਲ ਦਾ ਭਰਤੀ ਹੋਇਆ ਔਰ 29 ਸਾਲ ਸਰਵਿਸ ਕੀਤੀ, 48 ਸਾਲ ਦੀ ਉਮਰ ਹੋਈ, 47-48 ਸਾਲ ਦੀ। ਉਦੋਂ ਅੱਧ-ਖੜ ਉਮਰ ਦੇ ਵਿੱਚ ਫੌਜੀ ਰਿਟਾਇਰ ਹੁੰਦੇ ਸੀ, ਹੁਣ ਇਸ ਤਰ੍ਹਾਂ ਹੀ ਆ ਜੀ। ਤੇ ਫਿਰ ਆ ਕੇ ਗੁਜ਼ਾਰਾ ਕਰਨਾ ਸੀ, ਖੇਤ ਥੋੜੇ ਸੀ। ਫਿਰ ਇਹਨੇ ਕੀ ਕੀਤਾ, ਉਦੋਂ ਪੈਨਸ਼ਨਾਂ ਵੀ ਬਹੁਤ ਥੋੜੀਆਂ ਸੀ, ਤਾਂ ਇਸ ਨੇ ਅੱਗੇ ਜਾ ਕੇ ਇਹ ਯੂਪੀ ਦੇ ਵਿੱਚ ਖੰਡ ਮਿਲ ਸੀ ਜੀ, ਉੱਥੇ ਇਸ ਨੂੰ ਸਿਕਿਉਰਿਟੀ ਅਫਸਰ ਕਹਿ ਲਓ, ਸਿਕਿਉਰਿਟੀ ਗਾਰਡ ਕਹਿ ਲਓ, ਕੁਛ ਵੀ ਕਹਿ ਲਓ, ਤਾਂ ਉੱਥੇ ਸਿਕਿਉਰਿਟੀ ਦੀ ਜਾਬ ਕੀਤੀ ਹੈ ਜੀ। ਤੁਸੀਂ ਦੇਖੋ ਏਸ਼ੀਆ ਦੇ 골ਡ ਮੈਡਲ, ਸਾਰੀ ਏਸ਼ੀਆ ਦੇ ਵਿੱਚ ਨੰਬਰ 1 ਆਉਣਾ ਦੌੜ ਦੇ ਵਿੱਚ, ਔਰ ਸਾਡੇ ਇਹਨਾਂ ਲੋਕਾਂ ਦਾ ਜਿਹੜਾ ਜੀਵਨ ਹੈ ਕਿੰਨੀ ਸਟਰਗਲ ਵਾਲਾ ਹੁੰਦਾ ਜੀ। ਫਿਰ ਉਦੋਂ ਬਾਅਦ ਜਗਰਾਉਂ ਖੰਡ ਮਿੱਲ ਬਣੀ, ਤਾਂ ਇਹ ਜਗਰਾਉਂ ਖੰਡ ਮਿੱਲ ਦਾ ਸਿਕਿਉਰਿਟੀ ਅਫਸਰ ਬਣਾਇਆ ਗਿਆ। ਜਦੋਂ ਜਗਰਾਉਂ ਬਣਿਆ ਇਹ, ਮੈਂ ਢੁੱਡੀ ਕੇ ਗੱਲ ਪੜਾਉਂਦਾ ਸੀ ਤੇ ਸੌਦਾ ਪਤਾ ਲੈਣ ਜਗਰਾਉਂ ਜਾਣਾ,
ਤੇ ਫਿਰ ਮੈਂ ਆਪਦਾ ਸਕੂਟਰ ਇੱਧਰ ਦੀ ਕੱਢ ਲੈਣਾ ਵੀ ਚਲੋ ਦਲਜੀਤ ਸਿੰਘ ਨੂੰ ਮਿਲ ਕੇ ਚੱਲ ਤੇ ਦਲਜੀਤ ਸਿੰਘ ਦੇ ਨਾਲ ਫਿਰ ਗੱਲਾਂ ਬਾਤਾਂ ਕਰਨੀਆਂ, ਉਹਨੇ ਦੱਸਣਾ ਆਪਣੀਆਂ ਸਾਰੀਆਂ ਰਾਮ ਬਾਪੂ ਜੀ ਮੈਂ ਵੀ ਇੱਕ ਦਾ ਸਵਾਲ ਕਰਨਾ ਚਾਹੁੰਦਾ। ਇੱਕ ਜ਼ਿਆਦਾਤਰ ਜਿਹੜੇ ਫੌਜ 'ਚ ਜਾਂਦੇ ਹੁੰਦੇ ਸੀ ਨਾ, ਤੇ ਬੇਸ਼ੱਕ ਉਹਨਾਂ ਦੀ ਪੜ੍ਹਾਈ ਘੱਟ ਹੁੰਦੀ ਸੀ, ਪਰ ਉੱਥੇ ਨਾ ਉਹਨਾਂ ਨੂੰ ਪੜ੍ਹਨ ਦੇ ਮੌਕੇ ਕਾਫੀ ਦਿੱਤੇ ਜਾਂਦੇ ਸੀ ਵੀ ਤੁਸੀਂ ਆਪਣੀ ਪੜ੍ਹਾਈ ਨੂੰ ਹੋਰ ਜਾਰੀ ਕਰ ਸਕਦੇ ਹੋ, ਕੁਛ ਇੱਦਾਂ ਦਾ ਡਿਪਲੋਮਾ ਕੋਰਸ ਕਰ ਲਓ ਕਿ ਜਦੋਂ ਤੁਹਾਡੀ ਰਿਟਾਇਰਮੈਂਟ ਹੋਵੇ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਚੰਗੀ ਜੌਬ ਮਿਲ ਜਾਵੇ, ਤੇ ਪਹਿਲ ਦੇ ਆਧਾਰ ਤੇ, ਕਿਉਂਕਿ ਕੁਛ ਰਾਖਵਾ ਕਰਨ ਵੀ ਹੁੰਦਾ ਸੀਗਾ, ਹੈ ਨਾ। ਤੁਹਾਡੀਆਂ ਜਦੋਂ ਇਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ, ਕੀ ਇਦਾਂ ਦਾ ਇਹਨਾਂ ਨੂੰ ਕੋਈ ਮੌਕਾ ਮਿਲਿਆ ਜਾਂ ਦਿਲਚਸਪੀ ਘੱਟ ਸੀ ਪੜ੍ਹਾਈ ਦੇ ਵਿੱਚ? ਨਹੀਂ, ਪੜ੍ਹਾਈ ਤਾਂ ਇਹਨਾਂ ਦੀ ਸੀਗੀ, ਜਿਹੜੀ ਪਹਿਲਾਂ ਉਹਨੇ ਮੈਟ੍ਰਿਕ ਕੀਤੀ, ਮਿਡਲ ਕੀਤੀ, ਮੈਟ੍ਰਿਕ ਵੀ ਕਰ ਲਈ ਜੀ। ਪੜ੍ਹਾਈ ਤਾਂ ਉਹ ਮਿਲਖਾ ਸਿੰਘ ਦੀ ਵੀ ਐਵੇਂ ਹੀ ਸੀਗੀ। ਮਿਲਖਾ ਸਿੰਘ ਵੀ ਜਦੋਂ ਭਰਤੀ ਹੋਏ, ਬਹੁਤ ਸਾਰੇ ਜਿੰਨੇ ਵੀ ਹੈਗੇ ਆ ਸਾਰੇ ਦੇ ਸਾਰੇ ਐਥਲੀਟ ਜੀ, ਇੱਕ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਆਪਣੀ ਪ੍ਰੈਕਟਿਸ ਤੇ ਲਾਉਣਾ ਪੈਂਦਾ ਸੀ। ਉਹਨਾਂ ਦਿਨਾਂ 'ਚ ਸਾਇੰਟਿਫਿਕ ਕੋਚਿੰਗ ਤਾਂ ਹੈ ਕੋਈ ਨਹੀਂ ਸੀ, ਤੇ ਜਿਹੜੇ ਇਹਨਾਂ ਦੇ ਉਸਤਾਦ ਸੀਗੇ ਨਾ ਦੂਜੇ ਡਰਿਲ ਕਰਾਉਣ ਵਾਲੇ ਜੀ, ਉਹਨਾਂ ਨੇ ਤਾਂ ਇੱਕੋ ਹੀ ਉਹਨਾਂ ਕੋਲ ਫਾਰਮੂਲਾ ਜੀ। ਸੋ ਗੱਲ ਤੋਂ ਉਹ ਦੌੜਦੇ ਸੀਗੇ ਇਸ ਤਰੀਕੇ ਦੇ ਨਾਲ। ਜਿਹੜਾ ਇਹਨਾਂ ਦਾ ਸੀਗਾ ਨਾ ਟਾਈਮ ਜੀ, ਇਹਨਾਂ ਦਾ ਖੇਡਣ ਵਾਲਾ ਦਾ ਟਾਈਮ, ਇੱਕ ਪਾਸੇ ਤਾਂ ਇਹਨਾਂ ਨੇ ਫੌਜ ਦੀ ਡਿਊਟੀ ਕਰਨੀ ਆਪਦੀ, ਦੂਜੇ ਬੰਨੇ ਆਪ ਦਾ ਟਾਈਮ ਕੱਢਣਾ, ਫਿਰ ਦਿਨ ਰਾਤ ਜਿਹੜਾ ਵੀ ਟਾਈਮ ਲੱਭਣਾ ਇਹਨਾਂ ਨੂੰ ਉਹਦੇ ਪ੍ਰੈਕਟਿਸ ਕਰਨੀ। ਇੱਕ ਸਹੂਲਤ ਇਹਨਾਂ ਨੂੰ ਮਿਲਦੀ ਹੁੰਦੀ ਸੀਗੀ, ਉਹਨੂੰ ਕਹਿੰਦੇ ਸੀ ਸਪੈਸ਼ਲ ਡਾਈਟ ਜੀ। ਸਪੈਸ਼ਲ ਡਾਈਟ ਸੁਣ ਕੇ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦਾ ਹੈਰਾਨ ਹੋਊਗੀ ਵੀ ਸਪੈਸ਼ਲ ਡਾਈਟ ਕਿਹੋ ਜਿਹੀ ਸੀ, ਜਿਹੜੀ ਇੰਡੀਆ ਦਾ ਚੈਂਪੀਅਨ ਐਥਲੀਟ ਹੋਵੇ, ਸਾਰੀ ਇੰਡੀਆ 'ਚੋਂ ਨੰਬਰ 1 ਹੋਵੇ ਕਿਸੇ ਵਿੱਚ ਜੀ, ਜਾਂ ਏਸ਼ੀਆ ਦੇ ਵਿੱਚੋਂ ਮੈਡਲਿਸਟ ਹੋਵੇ, ਉਸ ਦੀ ਜਿਹੜੀ ਸਪੈਸ਼ਲ ਡਾਈਟ ਹੁੰਦੀ ਸੀ ਪਤਾ ਕਿੰਨੀ ਹੁੰਦੀ ਸੀਗੀ? ਉਹ ਮੈਨੂੰ ਦੱਸੀ ਨੇ, ਜਿਵੇਂ ਕਿ ਪਹਿਲਾਂ ਮਿਲਖਾ ਸਿੰਘ ਵੀ ਦੱਸਦਾ ਰਿਹਾ ਤੇ ਲਿਖਿਆ ਵੀ ਆ, ਇੱਕ ਆਂਡਾ ਤੇ ਇੱਕ ਦੁੱਧ ਦਾ ਗਲਾਸ ਜੀ, ਤੇ ਇੱਕ ਨਾਲ ਇੱਕ ਕੇਲਾ ਜਾਂ ਫਿਰ ਇੱਕ ਸੰਤਰਾ। ਇਹ ਇਹਨਾਂ ਦੀ ਸਪੈਸ਼ਲ ਡਾਈਟ। ਔਰ ਸਪੈਸ਼ਲ ਡਾਈਟ ਹੋਰ ਕੀ ਸਹੂਲਤ ਸੀਗੀ ਕਿ ਤੀਜੇ ਦਿਨ ਇਹਨਾਂ ਨੂੰ ਉਹਦੇ ਜਿਹਦੇ 'ਚ 3-4 ਸੈਂਖੀਆਂ ਹੁੰਦੀਆਂ, ਉਹ ਮੀਟ ਦੀ ਪਲੇਟ ਮਿਲਦੀ ਸੀ ਜੀ। ਇਹਦੇ ਨਾਲ ਸਾਡੇ ਜਿਹੜੇ ਐਥਲੀਟ ਆ ਏਸ਼ੀਆ ਦੇ ਮੈਡਲ ਜਿੱਤਦੇ ਰਹੇ। ਤੁਸੀਂ ਦੇਖੋ ਕਿ ਵੀ ਅੱਜ ਕੱਲ੍ਹ ਆਪਾਂ ਇੱਥੇ ਕੈਨੇਡਾ 'ਚ ਰਹਿੰਦੇ ਹਾਂ ਜਾਂ ਹੁਣ ਤਾਂ ਇੰਡੀਆ 'ਚ ਵੀ, ਕਿ ਕਿੰਨੇ ਘਰਾਂ ਦੇ ਬੱਚਿਆਂ ਨੂੰ ਆਹ ਖੁਰਾਕ ਤਾਂ ਆਮ ਜੀ ਖੁਰਾਕ ਆ ਨਾ, ਸਧਾਰਨ ਖੁਰਾਕ, ਵੀ ਇੱਕ ਆਂਡਾ ਮਿਲ ਜਾਣਾ, ਇੱਕ ਦੁੱਧ ਦਾ ਗਲਾਸ ਮਿਲ ਜਾਣਾ, ਜਾਂ ਇੱਕ ਅੱਧਾ ਫਰੂਟ ਮਿਲ ਜਾਣਾ। ਤੋਂ ਇਸ ਨੂੰ ਸਪੈਸ਼ਲ ਡਾਈਟ ਕਿਹਾ ਜਾਂਦਾ ਬਾਪੂ ਜੀ। ਸਪੈਸ਼ਲ ਡਾਈਟ ਬਾਪੂ ਜੀ ਮੇਰੇ ਹੋਰ ਮਨ 'ਚ ਇੱਕ ਸਵਾਲ ਆ ਰਿਹਾ ਹੈ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਨਾ, ਕਿੱਦਾਂ ਸਰਕਾਰਾਂ ਨੇ ਅਣਗੌਲਿਆਂ ਕੀਤਾ ਪਹਿਲਾਂ ਜਿਹੜੇ ਇੰਨੇ ਵਧੀਆ ਪਲੇਅਰ ਹੋਏ ਆ, ਹੈ ਨਾ। ਹੁਣ ਆਪਾਂ ਅੱਜ ਗੱਲਾਂ ਬਾਤਾਂ ਕਰ ਰਹੇ ਹਾਂ, ਮੈਨੂੰ ਨਹੀਂ ਲੱਗਦਾ ਜੀ ਇਹਨਾਂ ਦੀਆਂ ਗੱਲਾਂ ਲੋਕ ਬਹੁਤ ਘੱਟ ਕਰਦੇ ਹੋਣੇ ਆ, ਹੈ ਨਾ। ਸੋ ਜ਼ਰੂਰੀ ਆ ਕਿ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਕਿਵੇਂ ਮਤਲਬ ਲੋਕ ਅੱਗੇ ਆਉਣਗੇ, ਸਾਡੇ ਬੱਚੇ ਅੱਗੇ ਹੋਰ ਕਿੱਦਾਂ ਆਉਣਗੇ, ਹੈ ਨਾ। ਸੋ ਮੈਂ ਸੱਚੀ ਤੁਹਾਡਾ ਦਿਲੋਂ ਧੰਨਵਾਦ ਕਰਦਾ, ਤੁਸੀਂ ਗੱਲਾਂ ਕਰ ਰਹੇ ਹੋ, ਤੁਹਾਡਾ ਇੱਕ ਜਿਹੜਾ ਸ਼ੌਂਕ ਸੀ, ਦੇਖੋ ਤੁਸੀਂ ਕਹਿ ਰਹੇ ਹੋ ਕਿ ਜਦੋਂ ਜਗਰਾਵਾਂ ਜਾਣਾ ਮਿਲ ਕੇ ਆਉਣਾ, ਹੈ ਨਾ। ਕਿੰਨੇ ਕੁ ਲੋਕ ਆ ਬਾਪੂ ਜੀ ਜਿਹੜਾ ਇੱਦਾਂ ਦੇ ਲੋਕ ਆ ਜਿਨ੍ਹਾਂ ਨੇ ਕੁਝ ਵੱਖਰਾ ਕੀਤਾ, ਉਹਨਾਂ ਬਾਰੇ ਲਿਖਦੇ ਆ, ਉਹਨਾਂ ਨੂੰ ਜਾ ਕੇ ਮਿਲਦੇ ਆ। ਹੁਣ ਜਿਹੜੀਆਂ ਵੀ ਆਪਾਂ ਗੱਲਾਂ ਕਰਦੇ ਆ, ਲੰਮਾ ਸਮਾਂ ਹੋ ਗਿਆ ਜੀ, ਤਕਰੀਬਨ 4-5 ਸਾਲ ਹੋ ਗਏ, ਪਹਿਲਾਂ ਆਪਾਂ ਰੇਡੀਓ ਸ਼ੋਅ ਕਰਦੇ ਹੁੰਦੇ ਸੀਗੇ, ਹੈ ਨਾ। ਜਿਹੜੇ ਵੀ ਤੁਸੀਂ ਕਿਸੇ ਸ਼ਖਸੀਅਤ ਬਾਰੇ, ਕਿਸੇ ਆਦਮੀ ਬਾਰੇ ਗੱਲ ਕਰਦੇ ਹੋ ਨਾ, ਤੁਸੀਂ ਉਹਨੂੰ ਮਿਲੇ ਹੁੰਦੇ ਹੋ, ਹੈ ਨਾ, ਉਹਦੇ ਨਾਲ ਗੱਲਾਂ ਕੀਤੀਆਂ ਹੁੰਦੀਆਂ, ਉਹਦੀ ਮਤਲਬ ਇੱਕ ਇਕੱਲਾ ਲਿਖ ਦੇਣਾ, ਇੱਕ ਉਹਨੂੰ ਮਿਲ ਕੇ ਗੱਲਬਾਤ ਕਰਨੀ, ਹੈ ਨਾ। ਸੋ ਸਵਾਲ ਮੇਰਾ ਉੱਥੇ ਹੀ ਕਿ ਜਿਹੜੀਆਂ ਸਰਕਾਰਾਂ ਨੇ ਮੁੱਲ ਨਹੀਂ ਪਾਇਆ ਜੀ, ਇਹਨਾਂ ਜਿਹੜਾ ਪਾਉਣਾ ਚਾਹੀਦਾ ਇਹੋ ਜਿਹੇ ਮਤਲਬ ਜਿਹੜੇ ਪਲੇਅਰ ਆ ਜਿਨ੍ਹਾਂ ਨੇ ਦੇਸ਼ ਲਈ ਕੁਝ ਵੱਖਰਾ ਕੀਤਾ। ਦੇਖੋ ਗੱਲ ਇਹ ਆ, ਤੁਸੀਂ ਸੋਚ ਕੇ ਦੇਖੋ ਜੀ, ਕਿਸੇ ਸੁਥਰੇ ਕੰਪੀਟੀਸ਼ਨ ਦੇ ਵਿੱਚ, ਕਿਸੇ ਤਾਕਤ ਵਾਲੇ ਕੰਪੀਟੀਸ਼ਨ ਜਿੱਥੇ ਕੋਈ ਰੌਲਾ ਨਹੀਂ, ਕੋਈ ਗੋਲਾ ਨਹੀਂ, ਦੌੜਨਾ ਛੱਡ ਦਿਓ ਇਕੱਠਾ ਸਾਰਾ, ਉਹਦੇ ਚ ਜਿਹੜਾ ਦੌੜ ਸਭ ਤੋਂ ਮੂਹਰੇ ਆ, ਉਹਦੇ ਚ ਕੋਈ ਠਿੱਬੀ ਨਹੀਂ, ਕੋਈ ਹੋਰ ਨਹੀਂ, ਕੁਛ ਨਹੀਂ, ਇੱਕ ਸੁਥਰਾ ਮੁਕਾਬਲਾ, ਸਾਫ ਸੁਥਰਾ ਮੁਕਾਬਲਾ ਜੀ। ਉਹਦੇ ਵਿੱਚੋਂ ਕਿੰਨੇ ਬੰਦਿਆਂ ਚੋਂ ਫਸਟ ਹੋਣਾ। ਇੱਕ ਤਾਂ ਹੁੰਦਾ ਨਾ ਵੀ ਮੈਂ ਦੱਸਿਆ ਅੱਗੇ ਵੀ ਆਪਾਂ ਗੱਲ ਕਰਦੇ ਰਹੇ ਹਾਂ ਵੀ ਇੱਕ ਪਿੰਡ ਦੇ ਜਵਾਨਾਂ ਚੋਂ ਫਸਟ ਆ ਜੀ, ਇੱਕ ਜ਼ਿਲ੍ਹੇ ਦੇ ਜਵਾਨਾਂ ਚੋਂ ਫਸਟ ਆ, ਪੰਜਾਬ ਦੇ ਜਵਾਨਾਂ ਚੋਂ ਫਸਟ ਆ, ਇੰਡੀਆ ਦੇ ਜਵਾਨਾਂ ਚੋਂ ਫਸਟ ਆ। ਫਿਰ ਉਹਦੇ ਵਿੱਚ ਇੰਡੀਆ ਵਰਗੇ ਜਿਹੜੇ
20-25-30 ਮੁਲਕ ਹੋਰ ਨੇ, ਉਹਨਾਂ ਚੋਂ ਵੀ ਫਸਟ ਆ ਜਾਣਾ। ਤੁਸੀਂ ਸੋਚ ਕੇ ਦੇਖੋ। ਬਿਲਕੁਲ ਕਿ ਉਹ ਬੰਦਾ ਜਿਹੜਾ ਹੈਗਾ ਕੀ ਉਹ ਸਧਾਰਨ ਆ? ਬਿਲਕੁਲ। ਉਸ ਬੰਦੇ ਦੇ ਵਿੱਚ ਕਿੰਨੀ ਉਹਦੀ ਮਿਹਨਤ ਹੋਏਗੀ, ਕਿੰਨਾ ਉਹਦਾ ਟੈਲੈਂਟ ਹੋਏਗਾ, ਕਿੰਨਾ ਉਹਦਾ ਜਜ਼ਬਾ ਹੋਏਗਾ, ਕਿੰਨੀ ਉਹਦੀ ਲਗਨ ਹੋਏਗੀ, ਕਿੰਨਾ ਉਹਦਾ ਸਿਰਡ ਹੋਏਗਾ, ਕਿੰਨਾ ਦ੍ਰਿੜ ਇਰਾਦਾ ਹੋਏਗਾ। ਤੋਂ ਉਹਦੇ ਵਿੱਚ ਦੀ ਜਿਹੜੇ ਬੰਦੇ ਆਏ ਆ, ਤੇ ਫਿਰ ਦੇਸ਼ ਦੀ ਫੌਜ ਦੇ ਵਿੱਚ 28-29 ਸਾਲ ਸੇਵਾ ਕਰਕੇ 1962 ਚੀਨ ਦੇ ਖਿਲਾਫ ਲੜ ਕੇ, 1965 ਪਾਕਿਸਤਾਨ ਦੀ ਲੜਾਈ ਹੋਈ ਜਦੋਂ ਇੰਡੀਆ ਪਾਕਿਸਤਾਨ ਦੀ, ਉਹਦੇ 'ਚ ਲੜ ਕੇ, 71 'ਚ ਲੜ ਕੇ, ਫਿਰ 80-82 ਦੇ ਵਿੱਚ 83 ਜਾ ਕੇ ਰਿਟਾਇਰ ਹੋ ਕੇ, ਜਦੋਂ ਉਮਰ ਅਜੇ 50 ਸਾਲ ਦੀ ਵੀ ਨਹੀਂ ਹੋਈ, ਤਾਂ ਕੋਈ ਨੌਕਰੀ ਨਹੀਂ, ਕੋਈ ਰੁਜ਼ਗਾਰ ਨਹੀਂ। ਫਿਰ ਉਹ ਰੁਜ਼ਗਾਰ ਆਪ ਲੱਭ ਕੇ ਕਿਸੇ ਮਿਲ ਦੇ ਵਿੱਚ, ਖੰਡ ਮਿਲ ਦੇ ਵਿੱਚ ਚੌਕੀਦਾਰੀ ਕਰ ਲਓ, ਸਿਕਿਉਰਿਟੀ ਚੌਕੀਦਾਰ ਕਹਿ ਲਓ ਜਾਂ ਅਫਸਰ ਕਹਿ ਲਓ, ਕੁਛ ਕਹਿ ਲਓ, ਆਪਣੇ ਵੀ ਇੱਥੇ ਸਿਕਿਉਰਿਟੀ ਕਰਦੀ ਹੈ ਨਾ। ਤੇ ਉਹ ਜਿਹੜੀ ਸਿਕਿਉਰਿਟੀ ਆ, ਉਹ ਫਿਰ ਜਦੋਂ ਆ ਕੇ ਇੱਥੇ ਜਗਰਾਉਂ ਕਰਦਾ ਹੁੰਦਾ ਸੀ, ਤਾਂ ਫਿਰ ਮੈਨੂੰ ਹੋਰ ਬਹੁਤ ਨੇੜੋਂ ਜਾਣਦਾ। ਮੈਂ ਕੋਈ ਇੱਕ ਦਲਜੀਤ ਸਿੰਘ ਨਹੀਂ ਜੀ, ਇਹੋ ਜਿਹੇ ਕਿੰਨੇ ਖਿਡਾਰੀ ਨੇ ਜਿਨ੍ਹਾਂ ਬਾਰੇ ਲਿਖਿਆ ਜੀ, ਔਰ ਸਭਨਾਂ ਦਾ ਹਾਲ ਚਾਲ ਤਕਰੀਬਨ ਇਹੋ ਜਿਹਾ ਹੀ ਆ ਜਿਹੜਾ ਮੈਂ ਉਹਦੇ ਬਾਰੇ ਲੇਖ ਲਿਖਿਆ ਨਾ ਜੀ। ਉਹ ਅੱਗੇ ਵੀ ਗੱਲ ਕੀਤੀ ਆ ਜੀ 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 ਠੀਕ ਹੈ। ਪੰਜਾਬ ਦੇ ਚੋਣਵੇਂ ਖਿਡਾਰੀ ਤੇ ਇੱਕ ਹੋਰ ਵੀ ਪਈ ਹੈਗੀ ਆ, ਉਹਦੇ 'ਚ ਵੀ ਆਹ ਦੇਖੋ ਇਹ ਝੋਲਾ ਚੱਕ ਕੇ ਨਾ ਇਹਨਾਂ ਲੋਕਾਂ ਦੇ ਮਗਰ, ਇਹਨਾਂ ਦੇ ਪਿੰਡਾਂ 'ਚ ਜਾ ਕੇ ਲੱਭ ਕੇ। ਦੇਖੋ ਅਸੀਂ ਲੋਕ ਜਿਹੜੇ ਹੈਗੇ ਆ ਨਾ ਜੀ, ਅਸੀਂ ਜਿਹੜੇ ਚੱਜ ਦੇ ਬੰਦੇ ਆ ਨਾ, ਸਾਡੇ ਜਿਹੜੇ ਰੋਲ ਮਾਡਲ ਬਣਨੇ ਚਾਹੀਦੇ ਆ, ਉਹ ਬੰਦੇ ਤਾਂ ਅਸੀਂ ਹਨੇਰੇ 'ਚ ਧੱਕ ਦਿੱਤੇ ਆ, ਪਾਸੇ ਬਿਠਾ ਦਿੱਤੇ ਆ। ਔਰ ਉਹਦੀ ਥਾਂ ਤੇ ਜਿਹੜੇ ਹੈਗੇ ਆ ਨਾ, ਆ ਜਿਹੜੇ ਹੈਗੇ ਮਤਲਬ ਕੀ ਉਹਨਾਂ ਦਾ ਨਾਂ ਰੱਖੀਏ, ਐਵੇਂ ਫੁਕਰੇ ਜਿਹੇ ਲੋਕ ਜਿਹੜੇ ਹੈਗੇ ਆ, ਉਹ ਗੱਲਾਂ ਕਰਵਾਈ ਜਾਂਦੇ ਨੇ, ਉਹ ਚਰਚਾ 'ਚ ਆਏ ਜਾਂਦੇ ਨੇ, ਉਹ ਮੂਹਰੇ ਆਉਂਦੇ ਨੇ, ਉਹ ਉਹਨਾਂ ਦੀਆਂ ਫੋਟੋ ਛਾਪਦੀਆਂ, ਤਸਵੀਰਾਂ, ਬੈਨਰ ਲੱਗੇ ਹੁੰਦੇ ਨੇ ਅਖਬਾਰਾਂ 'ਚ, ਉਹ ਲਟਕਦੇ ਹੁੰਦੇ ਜਿਵੇਂ ਬਾਂਦਰ ਲੱਗੇ ਹੋਏ ਨੇ, ਲੁਧਿਆਣੇ 'ਚ ਲੰਘ ਜਾਓ, ਮੋਗੇ 'ਚ ਲੰਘ ਜਾਓ। ਤੋਂ ਉਹਨਾਂ ਲੋਕਾਂ ਨੂੰ ਤਾਂ ਅਸੀਂ ਸਿਰ ਤੇ ਚੁੱਕਿਆ ਹੋਇਆ। ਔਰ ਜਿਹੜੇ ਬੰਦੇ ਜਿਨ੍ਹਾਂ ਨੇ ਦੇਸ਼ ਲਈ ਕੁਛ ਕੀਤਾ ਜੀ, ਉਹਨਾਂ ਬਾਰੇ ਅਸੀਂ ਅਸਲੋਂ ਵੇਚ ਲਿਆ। ਆ ਚੰਗਾ ਕੀਤਾ ਨਾ ਪਿੰਡ ਦੇ ਲੋਕਾਂ ਨੇ, ਜਿਹੜਾ ਆਹ ਤਸਵੀਰ ਆਪਾਂ ਦਿਖਾਈ ਆ ਪਹਿਲਾਂ ਬੁੱਤ ਦੀ ਜੀ, ਉਸ ਨੌਜਵਾਨ ਨੇ ਜਿਹਨੇ ਆਰਟਿਸਟ ਨੇ ਉਹ ਬੁੱਤ ਬਣਾਇਆ, ਉਹਦੇ ਵੀ ਸ਼ਾਬਾਸ਼ ਉਹਨੂੰ ਵੀ ਭਾਈ ਬਹੁਤ ਬਹੁਤ ਵਧਾਈਆਂ। ਪਿੰਡ ਵਾਲੇ ਨੇ ਇੱਕ ਸਾਂਝੀ ਥਾਂ ਦੇ ਉੱਤੇ ਉਹ ਸਟੈਚੂ ਲਾਇਆ, ਉਹਨਾਂ ਨੂੰ ਵਧਾਈਆਂ। ਘੱਟੋ ਘੱਟ ਉਹਨਾਂ ਨੇ ਦੇਖੋ ਕਰਨ ਤਾਂ ਕੁਛ ਨਾ ਕੁਛ ਤਾਂ ਕਦਰ ਪਾ ਰਹੇ ਆ। ਤੁਸੀਂ ਹੁਣ ਪਾ ਰਹੇ ਹੋ, ਟੀਵੀ ਤੋਂ ਪ੍ਰੋਗਰਾਮ ਦੇ ਰਹੇ ਹੋ, ਆਪਾਂ ਹੁਣ ਉਹਦੀਆਂ ਗੱਲਾਂ ਕਰ ਰਹੇ ਆ ਨਾ। ਬਿਲਕੁਲ ਉਹ ਇਹ ਆ ਵੀ ਉਹਨਾਂ ਦੀਆਂ ਹੁਣ ਧੀਆਂ ਨੇ, ਉਹਨਾਂ ਧੀਆਂ ਨੂੰ ਇਹ ਚੀਜ਼ ਦੇਖਣ ਤਾਂ ਉਹਨਾਂ ਨੂੰ ਥੋੜਾ ਜਿਹਾ ਮਨ ਹੋਊ ਵੀ ਹਾਂ ਸਾਡੇ ਪਾਪੇ ਨੇ, ਸਾਡੇ ਬਾਪ ਨੇ ਦੇਖੋ ਕਿੰਨਾ ਨਾਮ ਨਾ ਕੱਟਾ ਸੀ, ਲੋਕ ਗੱਲਾਂ ਕਰਦੇ ਜੀ। ਮੈਨੂੰ ਬਹੁਤ ਸਾਰੇ ਇਹੋ ਜਿਹੇ ਫੋਨ ਆਉਂਦੇ ਨੇ, ਇਹਨਾਂ ਬੀਬੀਆਂ ਦਾ ਵੀ ਆਇਆ ਸਾਡੇ, ਤੁਸੀਂ ਤਾਂ ਮਿਲੇ ਹੋਏ ਆ, ਮੈਂ ਕਿਹਾ ਉਹਨਾਂ ਦੇ ਬਾਰੇ ਲਿਖਿਆ ਵੀ ਆ, ਚਲੋ ਉਹਨਾਂ ਬਾਰੇ ਕਦੇ ਬੋਲਾਂਗੇ, ਵੀ ਬੋਲਦੇ ਰਹਿੰਦੇ ਆ ਜੀ। ਤੋਂ ਇਸ ਤਰੀਕੇ ਨਾਲ ਜਿਹੜਾ ਇੱਕ ਪਹਿਰਾ ਅਖੀਰ ਤੇ ਮੈਂ ਲਿਖਿਆ ਨਾ, ਮੈਂ ਤੁਹਾਨੂੰ ਉਹ ਸਾਂਝਾ ਕਰਨਾ ਚਾਹੁੰਦਾ ਕਿ ਇਕੱਲਾ ਇਹ ਦਲਜੀਤ ਸਿੰਘ ਨਹੀਂ, ਮੈਂ ਇਹਦਾ ਆਰਟੀਕਲ ਲਿਖਣ ਤੋਂ ਬਾਅਦ ਜਿਹੜਾ ਅਖੀਰਲਾ ਪਹਿਰਾ ਲਿਖਿਆ, ਉਹ ਲਿਖਿਆ ਮੈਂ ਜਦੋਂ ਵੀ ਕਿਸੇ ਪੁਰਾਣੀ ਚੈਂਪੀਅਨ ਨੂੰ ਮਿਲਦਾ ਹਾਂ ਜੀ, ਤਾਂ 19-21 ਦੇ ਫਰਕ ਨਾਲ ਮੈਨੂੰ ਉਹਨਾਂ ਦਾ ਜੀਵਨ ਇੱਕੋ ਜਿਹਾ ਹੀ ਲੱਗਦਾ ਹੈ। ਘਰ ਦੀ ਗਰੀਬੀ, ਅੱਧ ਵਿਚਾਲੇ ਪੜ੍ਹਾਈ, ਸਿਪਾਹੀ ਭਰਤੀ, ਸਿਰ ਤੋੜ ਮਿਹਨਤ, ਖੇਡ ਪ੍ਰਾਪਤੀ, ਤਗਮੇ, ਤਰੱਕੀ, 4 ਦਿਨਾਂ ਦੀ ਵਾਹਵਾ, ਨਾਮ ਮਾਤਰੇ ਨਾਮ ਸਨਮਾਨ, ਨੌਕਰੀ ਤੋਂ ਰਿਟਾਇਰਮੈਂਟ, ਤੇ ਘਰ ਪਰਤ ਕੇ ਫਿਰ ਨਿੱਕਾ ਮੋਟਾ ਕੰਮ, ਫਿਰ ਉਹੀ ਆਰਥਿਕ ਮੰਦਹਾਲੀ ਦੇ ਰੋਣੇ ਧੋਣੇ, ਵਿਤੋਂ ਬਾਰੇ ਲਾਏ ਜ਼ੋਰ ਨਾਲ, ਬੁਢਾਪੇ 'ਚ ਹੱਡਾਂ ਗੋਡਿਆਂ ਦੀ ਤਕਲੀਫ, ਤੇ ਚੈਂਪੀਅਨ ਹੋਣ ਦੀ ਮਸ਼ਹੂਰੀ ਪਿੱਛੋਂ ਗੁੰਮਨਾਮੀ ਦੀ ਨਿਰਾਸ਼ਤਾ। ਇਹ ਗੱਲ ਸਮਰੱਥ ਲੋਕਾਂ ਦੇ ਸੋਚਣ ਦੀ ਹੈ ਕਿ ਜਿਹੜਾ ਬੰਦਾ ਕਿਸੇ ਸਾਰਥਕ ਮੁਕਾਬਲੇ ਵਿੱਚ 1,00,000-2 ਲੱਖ ਨਹੀਂ, ਕਰੋੜ 2 ਕਰੋੜ ਵੀ ਨਹੀਂ, ਸਗੋਂ 2.5 ਅਰਬ ਲੋਕਾਂ ਚੋਂ ਮੀਰੀ ਬਣ ਕੇ ਵਿਖਾ ਦਿੰਦਾ ਹੈ ਜੀ, ਉਹ ਬੰਦਾ ਸਧਾਰਨ ਬੰਦਾ ਨਹੀਂ ਹੁੰਦਾ। ਬਿਲਕੁਲ ਉਸਦੀ ਸਧਾਰਨਤਾ, ਉਸਦੀ ਅਸਾਧਾਰਨਤਾ ਸਮਾਜ ਪਾਸੋਂ ਅਸਾਧਾਰਨ ਧਿਆਨ ਦੀ ਮੰਗ ਕਰਦੀ ਹੈ।
ਇਹੋ ਜਿਹੇ ਅਸਾਧਾਰਨ ਲੋਕ ਉਹ ਵੀ ਐਕਸਟਰਾ ਜਿਹੜੀ ਹੈਗੀ ਆ ਨਾ ਜੀ, ਉਹ ਵਡਿਆਈ ਪ੍ਰਸ਼ੰਸਾ ਦੇ ਪਾਤਰ ਹੁੰਦੇ ਨੇ। ਤੋ ਇਹ ਇਕੱਲਾ ਦਲਜੀਤ ਸਿੰਘ ਨਹੀਂ, ਉੱਥੇ ਮੱਖਣ ਸਿੰਘ ਵਰਗੇ ਉਹਦੀ ਵੀ ਗੱਲ ਕਰਾਂਗੇ ਕਿਸੇ ਦਿਨ ਜੀ। ਹੋਰ ਬਹੁਤ ਸਾਰੇ ਆ ਜਿਨ੍ਹਾਂ ਨੂੰ ਸਿਨੇਮੇ ਘਰਾਂ ਦੀ ਗੇਟ ਕੀਪਰੀ ਕਰਨੀ ਪਈ। ਏਸ਼ੀਆ ਦਾ ਮੈਡਲ ਉਹਨਾਂ ਕੋਲੇ, ਔਰ ਸਿਨੇਮਾ ਘਰਾਂ ਦੇ ਵਿੱਚ ਟਿਕਟ ਚੈਕਰ ਦਰਵਾਜ਼ੇ ਤੇ ਖੜੇ ਆ। ਔਰ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਨਾਲ ਭਰਿਆ ਪਿਆ ਸਾਡਾ ਇੰਡੀਆ ਕਿ ਮੈਡਲ ਜਿੱਤਣ ਵਾਲੀਆਂ ਬੀਬੀਆਂ ਕੀ, ਨੌਜਵਾਨ ਕੀ, ਬਜ਼ੁਰਗ ਕੀ, ਉਹ ਇੰਨੇ ਅਣਗੌਲੇ ਕੀਤੇ ਜਾਂਦੇ ਨੇ ਕਿ ਕਈ ਵਾਰੀ ਉਹਨਾਂ ਦੀ ਥਾਂ ਤੇ ਤਰਸ ਦੇ ਆਧਾਰ ਤੇ ਬੜੇ ਜਿਹੜੇ ਹੈਗੇ ਆ ਨਾ ਰਈਸ, ਕਰੋੜਪਤੀ, ਉਹ ਤਾਂ ਨੌਕਰੀਆਂ ਤਰਸ ਦੇ ਆਧਾਰ ਤੇ ਲੈ ਜਾਂਦੇ ਆ। ਤੇ ਜਿਨ੍ਹਾਂ ਨੇ ਕੁਝ ਕਰਕੇ ਵਿਖਾਇਆ ਹੁੰਦਾ, ਸੱਚਮੁੱਚ ਗਰੀਬੀ ਹੱਡੀ ਹੰਢਾਈ ਹੁੰਦੀ ਆ, ਸੱਚੇ ਸੁੱਚੇ ਨੇਕ ਬੰਦੇ ਹੁੰਦੇ ਆ, ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ। ਤੋ ਇਹਦੀਆਂ ਕਿ ਗੱਲਾਂ ਨਾਲ ਹੀ ਆਪਾਂ ਯਾਦ ਕਰਦੇ ਆ ਤੇ ਉਹਨਾਂ ਦੇ ਪੁੱਤ ਨੂੰ ਵੀ ਸਲਾਮ ਕਰਦੇ ਆ। ਦਲਜੀਤ ਸਿੰਘ ਆਪ ਤਾਂ 2015 ਦੇ ਵਿੱਚ ਚਲਾਣਾ ਕਰ ਗਏ, 35 ਦੇ ਜੰਮੇ, 80 ਸਾਲ ਉਮਰ ਜਿਉਂ ਕੇ ਚਲੇ ਗਏ ਆ। ਅਖੀਰਲੀ ਉਮਰ ਉਹਨਾਂ ਨੇ ਖਾਸੀ ਔਖੀ ਕੱਟੀ, ਗੋਡਿਆਂ ਦੀ ਤਕਲੀਫ ਕਾਰਨ ਗੋਡਿਆਂ ਦੇ ਆਪਰੇਸ਼ਨ ਵੀ ਕਰਾਉਂਦੇ ਰਹੇ, ਚੱਲਦੇ ਰਹੇ ਔਖੇ ਸਖਾਲੇ। ਤੋਂ ਉਹਨਾਂ ਦੀਆਂ 2 ਬੀਬੀਆਂ ਸਵੀਡਨ ਦੇ ਵਿੱਚ ਸੈਟਲ ਹੋਈਆਂ ਨੇ। ਉਹਨਾਂ ਨੇ ਇੱਕ ਆਪਣੀ ਲੜਕੀ ਦਾ ਪੁੱਤਰ, ਆਪਣਾ ਦੋਹਤਾ ਮਤਵਾਨਾ ਬਣਾ ਲਿਆ ਸੀ, ਜਿਹੜਾ ਫਿਰ ਉਹਦੀ ਸਾਂਭ ਸੰਭਾਲ ਬੁਢਾਪੇ ਦੇ ਵਿੱਚ ਕਰਦਾ ਰਿਹਾ। ਤੋ ਇਸ ਤਰ੍ਹਾਂ ਦਾ ਜੀਵਨ ਜਿਉਂ ਕੇ ਗਿਆ ਦਲਜੀਤ ਸਿੰਘ। ਤੇ ਦਲਜੀਤ ਸਿੰਘ ਦੀਆਂ ਗੱਲਾਂ ਕਰਦੇ ਆ, ਜਿੰਨੇ ਵੀ ਖੇਡ ਮੈਦਾਨ ਦੇ ਹੀਰੇ ਨੇ ਜਿਹੜੇ ਅਣਗੌਲੇ ਰਹਿ ਗਏ ਨੇ, ਜਿਹੜੇ ਦੁੱਖਾਂ ਤਕਲੀਫਾਂ ਦੇ ਵਿੱਚ ਅਜੇ ਵੀ ਚੱਲ ਰਹੇ ਨੇ, ਜਿਨ੍ਹਾਂ ਨੇ ਇੰਡੀਆ ਦੇ ਤਿਰੰਗੇ ਝੁਲਾਏ ਆ, ਜਿਨ੍ਹਾਂ ਨੇ ਮੈਡਲ ਜਿੱਤੇ ਆ, ਤੇ ਜਿਨ੍ਹਾਂ ਨੂੰ ਅਜੇ ਤੱਕ ਵੀ ਗੌਲਿਆ ਨਹੀਂ ਗਿਆ, ਉਹਨਾਂ ਨੂੰ ਗੌਲਣ ਦੀ ਲੋੜ ਆ। ਤੋ ਇਹ ਠੀਕ ਆ ਕਿ ਹੁਣ ਜਿਹੜੇ ਹੁਣ ਦੇ ਅਜੋਕੇ ਜੇਤੂ ਨੇ ਉਹਨਾਂ ਵੱਲ ਥੋੜਾ ਬਹੁਤਾ ਧਿਆਨ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਇਨਾਮ ਸਨਮਾਨ ਵੀ ਬਹੁਤ ਦਿੱਤੇ ਜਾ ਰਹੇ ਨੇ। ਹੁਣ ਤਾਂ ਖੈਰ ਹੁਣ ਜਿੱਤ ਕੇ ਆਏ, ਪਰ ਜਿੱਤਣ ਵਾਲਿਆਂ ਨੂੰ ਹੀ ਆ, ਬਾਕੀਆਂ ਨੂੰ ਨਹੀਂ। ਜੀ, ਜਿਹੜੇ ਜਿੱਤਦੇ ਆ ਸਿਰਫ ਉਹਨਾਂ ਨੂੰ, ਤਾਂ ਜਿਵੇਂ ਹੁਣ ਹਾਕੀ ਦੇ ਮੁੰਡੇ ਸਾਡੇ ਜਿੱਤ ਕੇ ਆਏ ਆ ਬ੍ਰੌਂਜ਼ ਮੈਡਲ, ਤਾਂ ਉਹਨਾਂ ਦੀ ਬੜੀ ਮਹਿਮਾ ਹੋ ਗਈ ਆ। ਨੌਕਰੀਆਂ ਵੀ ਮਿਲ ਰਹੀਆਂ ਤੇ ਇਨਾਮ ਸਨਮਾਨ ਵੀ ਲੱਖਾਂ ਦੇ ਵਿੱਚ ਨੇ, ਕਰੋੜਾਂ ਦੇ ਵਿੱਚ ਨੇ। ਪਰ ਇਸੇ ਹੀ ਥਾਂ ਤੇ ਜਿਹੜੇ ਰਹਿ ਰਹੇ, ਇਸੇ ਹੀ ਪੰਜਾਬ ਦੇ ਵਿੱਚ, ਇਸੇ ਇੰਡੀਆ ਦੇ ਵਿੱਚ, ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਹੀ ਮੈਡਲ ਜਿੱਤੇ ਸੀ, ਉਹ ਉਦੋਂ ਵੀ ਅਣਗੌਲੇ ਸੀ ਤੇ ਉਹ ਅੱਜ ਵੀ ਅਣਗੌਲੇ ਨੇ। ਜੀ ਬਾਪੂ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਤੇ ਅਸੀਂ ਸਿਰ ਝੁਕਦਾ ਇਹੋ ਜਿਹੀਆਂ ਸ਼ਖਸੀਅਤਾਂ ਅੱਗੇ, ਤੇ ਆਪਾਂ ਅੱਜ ਉਹਨਾਂ ਨੂੰ ਯਾਦ ਕੀਤਾ। ਬਹੁਤ ਮਿਹਰਬਾਨੀ, ਧੰਨਵਾਦ ਬਾਪੂ ਜੀ ਤੁਹਾਡਾ। ਸ਼ੁਕਰੀਆ ਦੋਸਤੋ। ਸੋ ਇਹ ਸੀ ਆਪਣਾ ਪਾਰਟ 1 ਅੱਜ ਦਾ ਪ੍ਰੋਗਰਾਮ, ਔਰ ਹੁਣ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜਿਹੜੇ ਸਾਡੇ ਸਿਟੀ ਕਾਉਂਸਲਰ ਹੈਗੇ ਹਰਕੀਰਤ ਹੋਣੀ, ਸੋ ਉਹਨਾਂ ਨਾਲ 10 ਕੁ ਮਿੰਟ ਮੈਂ ਗੱਲ ਕਰੂੰਗਾ ਅਗਲੇ। ਤੇ ਬਾਪੂ ਜੀ ਧੰਨਵਾਦ ਤੁਹਾਡਾ ਅੱਜ ਲਈ, ਸ਼ੁਕਰੀਆ। ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਹੁਣ ਇੱਕ ਸਮਾਂ ਛੋਟੀ ਜਿਹੀ ਬ੍ਰੇਕ ਦਾ ਹੋਇਆ। ਅਸੀਂ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਛੋਟੀ ਜਿਹੀ ਬ੍ਰੇਕ, ਹੁਣੀ ਗਏ ਹੁਣੀ ਵਾਪਸ ਆਏ ਜੀ।